ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਡੇਲੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ। ਸਾਡੇ ਨਾਲ ਜੁੜ ਚੁੱਕੇ ਨੇ, ਫੋਨ ਲਾਈਨ ਤੇ ਮੌਜੂਦ ਨੇ ਮਿੰਟੂ ਬਰਾੜ, ਸੀਨੀਅਰ ਜਰਨਲਿਸਟ, ਜੋ ਕਿ ਇਸ ਸਮੇਂ ਐਡੀਲੇਡ ਤੋਂ ਸਾਡੇ ਨਾਲ ਗੱਲ ਕਰਨਗੇ। ਮਿੰਟੂ ਬਰਾੜ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਇੰਡੋਸ ਟੀਵੀ ਤੇ। ਸਤਿ ਸ਼੍ਰੀ ਅਕਾਲ ਹਰਜਿੰਦ ਜੀ ਤੇ ਇੰਡੋਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਆ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ। ਜੀ ਮਿੰਟੂ ਬਰਾੜ ਜੀ, ਜਿਵੇਂ ਕਿ ਤੁਹਾਡੀ ਪਹਿਲੀ ਅੱਖ ਹੈ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ, ਸੋ ਇੱਕ ਗੱਲ ਕਰਦੇ ਹਾਂ ਕਿ ਰਾਕੇਸ਼ ਟਿਕੈਤ ਜੀ ਦਾ ਜਦੋਂ ਵੀ ਕੋਈ ਫਰਮਾਨ ਆਉਂਦਾ ਜਾਂ ਉਹਨਾਂ ਵੱਲੋਂ ਕੋਈ ਗੱਲਬਾਤ ਆਉਂਦੀ ਹੈ ਤਾਂ ਪੂਰੀ ਕਹਿ ਲਓ ਵੀ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਭਰਾ ਬੈਠੇ ਨੇ ਜਾਂ ਜਿਹੜੇ ਵੀ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਇਹ ਗੱਲ ਪਹੁੰਚ ਜਾਂਦੀ ਹੈ। ਹੁਣ ਉਹਨਾਂ ਨੇ ਇੱਕ ਕਹਿ ਲਓ ਚੇਤਾਵਨੀ ਜਾਰੀ ਕੀਤੀ ਹੈ ਕੇਂਦਰ ਸਰਕਾਰ ਨੂੰ ਕਿ ਜੇਕਰ ਮੰਗ ਨਾ ਮੰਨੀ ਤਾਂ ਲਖਨਊ ਨੂੰ ਵੀ ਦਿੱਲੀ ਬਣਾ ਦਿੱਤਾ ਜਾਵੇਗਾ। ਬਿਲਕੁਲ ਜੀ, ਦੇਖੋ ਹਰ ਬੰਦਾ ਜਿੰਨਾ ਜ਼ੋਰ ਲਾ ਸਕਦਾ ਉਹਨਾਂ ਜ਼ੋਰ ਲਾਉਂਦਾ ਤੇ ਟਕੈਤ ਫੈਮਿਲੀ ਦਾ ਡੇ 1 ਤੋਂ ਰਿਹਾ ਜੀ, ਜਿਹੜੇ ਮਹਿੰਦਰ ਸਿੰਘ ਟਕੈਤ ਨੂੰ ਜਾਣਦੇ ਆ ਜੀ ਤੇ ਉਹਨਾਂ ਦਾ ਸਤਿਕਾਰ ਤਾਂ ਬਹੁਤ ਕਿਤੇ ਜ਼ਿਆਦਾ ਸੀਗਾ ਤੇ ਉਹਨਾਂ ਦੀ ਇੱਕ ਕਾਲ ਦੇ ਉੱਤੇ ਜੇ ਅੱਜ ਜਿਹੜੀ ਕਾਲ ਰਾਕੇਸ਼ ਟਕੈਤ ਹੋਰਾਂ ਨੇ ਦਿੱਤੀ ਹੈ, ਜੇ ਇਹੀ ਮਹਿੰਦਰ ਸਿੰਘ ਟਕੈਤ ਹੋਰਾਂ ਨੇ ਦਿੱਤੀ ਹੁੰਦੀ ਤਾਂ ਉਹਦੇ ਨਤੀਜੇ ਬਹੁਤ ਤੇਜ਼ੀ ਨਾਲ ਆਉਂਦੇ ਹੁੰਦੇ ਸਨ। ਪਰ ਥੋੜਾ ਜਿਹਾ ਇਹ ਹੋਇਆ ਵੀ ਰਾਕੇਸ਼ ਟਕੈਤ ਸੀ ਜਿਹੜੇ ਉਹ ਥੋੜੇ ਜਿਹੇ ਹੋਰ ਕਿਸਮ ਦੀ ਸਿਆਸਤ ਦੇ ਵਿੱਚ ਚਲੇ ਗਏ ਸੀ, ਪਾਰਟੀਆਂ ਜੁਆਇਨ ਕੀਤੀਆਂ ਉਹਨਾਂ ਨੇ ਅੱਡੋ ਅੱਡ, ਆਪਣੀ ਕਿਸਮਤ ਵੀ ਅਜਮਾਈ, ਤਾਂ ਕਰਕੇ ਥੋੜੀ ਜਿਹੀ ਜਿਹੜੀ ਉਹ ਕ੍ਰੈਡਿਟ ਆ ਜਾਂ ਉਹ ਹੌਲੀ ਹੌਲੀ ਉਹਨਾਂ ਨੂੰ ਮਿਲਣਾ ਸ਼ੁਰੂ ਹੋਇਆ। ਖਾਸ ਕਰਕੇ ਜਦੋਂ ਦਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਰੋਣ ਵਾਲੀ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਕੱਦ ਆ ਦੁਬਾਰੇ ਮੁੜ ਕੇ ਆਪਣੇ ਬਾਪ ਵਾਲੇ ਟਰੈਕ ਤੇ ਚੜਿਆ। ਵੈਸੇ ਇਸ ਪਰਿਵਾਰ ਦਾ ਦੇਣਾ ਬਹੁਤ ਆ ਸਾਨੂੰ, ਵੱਖਰੀ ਗੱਲ ਆ ਵੀ ਚਲੋ ਲੋਕ ਇਹਨਾਂ ਦੀਆਂ ਜਾਇਦਾਦਾਂ ਦੀਆਂ ਲਿਸਟਾਂ ਬਣਾਉਂਦੇ ਆ, ਹੋਰ ਕਰਦੇ ਆ, ਉਹ ਇੱਕ ਅੱਡ ਚੈਪਟਰ ਆ, ਪਰ ਇਸ ਪਰਿਵਾਰ ਨੇ ਸਦਾ ਹੀ ਕਿਸਾਨੀ ਦੇ ਲਈ ਕੁਛ ਨਾ ਕੁਛ ਕੀਤਾ, ਸੰਘਰਸ਼ ਕੀਤਾ ਤੇ ਇੱਕ ਠੋਕ ਕੇ ਕੀਤਾ। ਹੁਣ ਉਸੇ ਤਹਿਤ ਮੈਨੂੰ ਲੱਗਦਾ ਵੀ ਆਪਣੇ ਬਾਪ ਵਾਲੇ ਟਰੈਕ ਦੇ ਉੱਤੇ ਚੜ ਚੁੱਕੇ ਆ ਤੇ ਉਹ ਕੋਸ਼ਿਸ਼ ਕਰ ਰਹੇ ਆ ਵੀ ਉਦਾਂ ਦੀਆਂ ਕਾਲਾਂ ਕੀਤੀਆਂ ਜਾਣ ਤੇ ਉਦਾਂ ਦੇ ਕੰਮ ਕੀਤੇ ਜਾਣ। ਤਾਂ ਉਹਦੇ 'ਚ ਹੁਣ ਉਹਨਾਂ ਨੇ ਜਿਹੜੇ ਮੁੱਦੇ ਉਹੀ ਠਾਏ ਆ ਜੀ, ਵੀ ਗੰਨੇ ਦੀ ਜਿਹੜਾ ਰੇਟ ਵਧਾਇਆ ਨਹੀਂ, ਤੇਲ ਪਾਣੀ ਦੇ ਰੇਟ ਵਧੀ ਜਾਂਦੇ ਆ, ਜਿਹੜੀ ਯੂਪੀ ਆ ਉਹ ਇੱਕ ਪੁਲਿਸ ਰਾਜ ਬਣਦੀ ਜਾ ਰਹੀ ਆ, ਪੁਲਿਸ ਵਾਲੇ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਕਿ ਡੰਡਾ ਰਾਜ ਹੀ ਹੋਊਗਾ। ਤਾਂ ਕਿਸਾਨ ਨੂੰ ਕਈ ਪਾਸਿਓਂ ਲਤਾੜਿਆ ਜਾ ਰਿਹਾ। ਕਿਸਾਨ ਦੀ ਜਿਹੜੀ ਕਿਸਾਨ ਕੋਲੇ ਦੋ ਚੀਜ਼ਾਂ ਲਾਈਏ, ਇਨਪੁੱਟ ਤੇ ਆਊਟਪੁੱਟ। ਜਿਹੜੀ ਇਨਪੁੱਟ ਆ ਉਹ ਮਹਿੰਗੀ ਕੀਤੀ ਜਾ ਰਹੀ ਆ, ਆਊਟਪੁੱਟ ਨੂੰ ਮਹਿੰਗਾ ਨਹੀਂ ਕੀਤਾ ਜਾ ਰਿਹਾ ਤੇ ਉਹਨੂੰ ਉਹੀ ਰੇਟ ਰੱਖਿਆ ਜਾ ਰਿਹਾ। ਯਾਨੀ ਕਿ ਕੋਈ ਵੀ ਚੀਜ਼ ਜੇ ਕਿਸੇ ਨਾਲ ਅਟੈਚ ਹੋ ਕੇ ਚੱਲਦੀ ਆ ਤਾਂ ਉਹ ਦੋਨੇ ਪਾਸਿਓਂ ਵੱਧਦੀ ਹੁੰਦੀ ਹੈ। ਜੇ ਯੂਰੀਆ DAP ਵਧਾਈ ਆ, DAP ਦਾ ਗੱਟੇ ਦਾ ਇੱਕੋ ਦਮ 700 ਰੁਪਈਏ ਵਧਾ ਦੇਣਾ ਤੇ ਗੰਨੇ ਦਾ ਰੇਟ 1 ਰੁਪਈਆ ਵਧਾਉਣਾ, ਤਾਂ ਇਹ ਤਾਂ ਇੱਕ ਬਹੁਤ ਵੱਡਾ ਮਜ਼ਾਕ ਆ। ਇਹ ਮਜ਼ਾਕ ਹੁਣ ਤਾਈਂ ਤਾਂ ਚੱਲਦੇ ਰਹੇ ਆ, ਹੁਣ ਲੋਕ ਜਾਗਰੂਕ ਹੋ ਗਏ ਆ ਜੀ। ਪਹਿਲਾਂ ਥੋੜੀ ਜਿਹੀ ਪ੍ਰੋਬਲਮ ਇਹ ਸੀ ਵੀ ਕਿਸਾਨ ਜਦੋਂ ਤੁਰਦੇ ਸੀ ਉਹਦੇ ਨਾਲ ਆਮ ਲੋਕ ਨਹੀਂ ਤੁਰਦੇ ਸੀਗੇ, ਆਮ ਲੋਕਾਂ ਨੂੰ ਐ ਹੁੰਦਾ ਸੀ ਵੀ ਯਾਰ ਸਾਨੂੰ ਕੀ। ਪਰ ਹੁਣ ਪੋਜੀਸ਼ਨ ਇਹ ਹੋ ਗਈ, ਆਮ ਲੋਕ ਵੀ ਜਾਗਰੂਕ ਹੁੰਦੇ ਜਾਂਦੇ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਜਿਹੜਾ ਕਿਸਾਨ ਜੜ ਆ ਤੇ ਉਹਦੇ ਨਾਲ ਅਸੀਂ ਵੀ ਜੁੜੇ ਹੋਏ ਆ, ਉਹਦੀਆਂ ਅਸੀਂ ਵੀ ਸ਼ਾਖਾਵਾਂ ਬ੍ਰਾਂਚਾਂ। ਸੋ ਮੈਨੂੰ ਲੱਗਦਾ ਵੀ ਹੁਣ ਕਿਤੇ ਨਾ ਕਿਤੇ ਇਹ ਜਿਹੜੀ ਇਹਨਾਂ ਦੀ ਕਾਲ ਆ ਉਹ ਰੰਗ ਲਿਆਊਗੀ। ਪਰ ਜਿਹੜਾ ਇੱਕ ਦੂਜਾ ਵੀ ਜਿਹੜਾ ਹਾਕਮ ਹੁੰਦਾ ਨਾ, ਹਾਕਮ ਨੂੰ ਕਮਜ਼ੋਰ ਨਹੀਂ ਸਮਝਿਆ ਜਾ ਸਕਦਾ। ਹਾਕਮ ਦੇ ਹੱਥ 'ਚ ਪਾਵਰ ਹੁੰਦੀ ਆ, ਹਾਕਮ ਦੀਆਂ ਇੱਕ ਜਿਹੜੀ ਕਹਿ ਸਕਦੇ ਆ ਇੱਕ ਪਾਵਰ ਆ ਜਿਹੜੀ ਉਹ ਬੰਦੇ ਨੂੰ ਇੱਕ ਅੱਖਾਂ ਮੀਚ ਦਿੰਦੀ ਆ ਕਈ ਗੱਲਾਂ ਤੋਂ। ਉਹਨੂੰ ਐਂ ਲੱਗਦਾ ਵੀ ਮੇਰੇ ਤੋਂ ਤਕੜਾ ਤਾਂ ਕੋਈ ਨਹੀਂ। ਫਿਰ ਹਾਕਮ ਵੀ ਏਡਾ ਸੌਖਾ ਤਾਂ ਨਹੀਂ ਕਹੀਏ ਵੀ ਵਾਪਸ ਲੈ ਲੂਗਾ ਜਾਂ ਰੇਟ ਵਧਾ ਦੂ ਗੰਨੇ ਦੇ। ਪਰ ਆਉਣ ਵਾਲਾ ਟਾਈਮ ਫਿਰ ਯੂਪੀ ਦੇ ਵਿੱਚ ਕਿਤੇ ਨਾ ਕਿਤੇ ਹੁਣ ਸਖਤ ਬਣੂਗਾ, ਲਖਨਊ ਦੇ ਵਿੱਚ ਵੀ ਜਿਹੜਾ ਦਿੱਲੀ ਤੋਂ ਬਾਅਦ ਜਿਹੜਾ ਰੌਲਾ ਪਊਗਾ। ਤੇ ਦੂਜਾ ਜਿਹੜਾ 14 ਅਗਸਤ ਦੀ ਵੀ ਇਹਨਾਂ ਨੇ ਜਿਹੜੀ ਕਾਲ ਫੇਰ ਦੇ ਰਹੇ ਆ ਟਰੈਕਟਰ ਪਰੇਡ ਦੀ, ਤਾਂ ਉਹ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਫੇਰ ਚਰਚਾ 'ਚ ਆਊਗੀ। ਪਰ ਹੁਣ ਦੇਖਣਾ ਇਹ ਆ ਵੀ ਪਿਛਲੀਆਂ ਗਲਤੀਆਂ ਤੋਂ ਜੇ ਸਿੱਖ ਕੇ ਕਿਸਾਨ ਜਾਂ ਉਹਦੇ ਆਲਾ ਦੁਆਲਾ ਜੇ ਪਰੇਡ ਕੱਢਦਾ ਤਾਂ ਬਹੁਤ ਲਾਹੇਵੰਦ ਹੋ ਸਕਦੀ ਹੈ ਜੀ। ਜੀ, ਪੰਜਾਬ ਦੀ ਅਫਸਰਸ਼ਾਹੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵੱਡਾ ਫੇਰ ਬਦਲ ਕੀਤਾ ਗਿਆ। 54 ਅਧਿਕਾਰੀ ਸ਼ਾਮਲ ਨੇ, ਜਿਨ੍ਹਾਂ ਵਿੱਚ 11 IAS ਵੀ ਜਿਨ੍ਹਾਂ ਦਾ ਨਾਮ ਸ਼ਾਮਲ ਹੈ। ਤੁਹਾਨੂੰ ਕੀ ਲੱਗਦਾ ਕਿ ਨਵਜੋਤ ਸਿੱਧੂ ਦੇ ਕਪਤਾਨੀ ਸੰਭਾਲਣ ਤੋਂ ਬਾਅਦ ਕਾਂਗਰਸ ਦੇ ਵਿੱਚ ਇਹ ਸਾਰੇ ਫੇਰ ਬਦਲ ਹੋਏ ਨੇ? ਨਹੀਂ, ਇਹ ਏਦਾਂ ਨਹੀਂ ਹੁੰਦਾ। ਜਿਹੜੀ ਆਫਿਸਰ ਦੀ ਹੁੰਦੀ ਆ ਨਾ, ਆਫਿਸਰ ਨੂੰ ਜਿਹੜਾ ਇੱਕ ਕਹਿ ਸਕਦੇ ਬਿਊਰੋਕਰੇਟਸ ਆ ਉਹ ਸਿੱਧੇ CM ਦੇ ਅੰਡਰ ਆਉਂਦੇ ਆ, ਨਾ ਕਿ ਉਹ ਪਾਰਟੀ ਪ੍ਰਧਾਨ ਦੇ ਅੰਡਰ ਆਉਂਦੇ ਆ। ਪਾਰਟੀ ਪ੍ਰਧਾਨ ਆ ਜਿਹੜੀ ਇੱਕ ਹੋਰ ਕਿਸਮ ਦੀ ਉਹਦੀ ਜਿਹੜੀ ਡਿਊਟੀਆਂ ਹੁੰਦੀਆਂ, ਉਹਦੀ ਜਿਹੜੀ ਜ਼ਿਆਦਾ ਉਦੋਂ ਸੁਣੀ ਜਾਂਦੀ ਆ, ਜ਼ਿਆਦਾ ਉਦੋਂ ਚੱਲੀ ਜਾਂਦੀ ਆ ਜਦੋਂ ਇਲੈਕਸ਼ਨਾਂ ਵੇਲੇ ਟਿਕਟਾਂ ਵੰਡਣੀਆਂ, ਮੇਨ ਵੱਡਾ ਪ੍ਰੋਜੈਕਟ ਉੱਥੇ ਆਉਂਦਾ ਵੀ ਪਾਰਟੀ ਪ੍ਰਧਾਨ ਨੇ ਜਥੇਬੰਦਕ ਢਾਂਚਾ ਦੇਖਣਾ
ਪਿੰਡ ਦੀਆਂ ਇਕਾਈਆਂ ਤੋਂ ਲੈ ਕੇ ਸਟੇਟ ਤੱਕ ਦੀਆਂ ਸਾਰੀ ਚੀਜ਼ ਨੂੰ ਇੱਕ ਲੜੀ 'ਚ ਪਰੋਣਾ। ਫਿਰ ਉਹਨਾਂ ਚੋਂ ਜਿਹੜੇ ਵਾਇਲਡ ਜਾਂ ਜਿਹੜੇ ਬੰਦੇ ਉਹ 'ਚ ਕਰਦੇ ਆ ਆਪਣਾ ਜਿਹਨਾਂ ਦੀ ਇਹ ਹੈਸੀਅਤ ਬਣਦੀ ਆ ਵੀ ਇਹ ਬੰਦੇ ਟਿਕਟ ਦੇ ਲਾਇਕ ਆ ਜਾਂ ਇਹ ਕੁਛ ਕਰ ਸਕਦੇ ਆ ਪਾਰਟੀ ਲਈ, ਉਹਨਾਂ ਨੂੰ ਚੁਣਨਾ, ਉੱਥੇ ਫੇਵਰਿਜ਼ਮ ਕਰਨਾ ਹੋ ਸਕਦਾ ਵੀ ਉੱਥੇ ਆਪਦੇ ਚਹੇਤਿਆਂ ਨੂੰ ਲੈ ਕੇ ਆਉਣਾ, ਦੂਜਿਆਂ ਦੇ ਚਹੇਤਿਆਂ ਨੂੰ ਪਿੱਛੇ ਕਰਨਾ। ਪਰ ਜਿਹੜੀ ਬਿਊਰੋਕਰੇਟਸ ਦੀ ਗੱਲ ਆ ਜਾਂਦੀ ਨਾ, ਉੱਥੇ ਤਾਂ ਮੁੱਖ ਮੰਤਰੀ ਦਾ ਹੀ ਹਜੇ ਦਬਦਬਾ ਆਉਂਦਾ ਤੇ ਮੁੱਖ ਮੰਤਰੀ ਹੀ ਇਹ ਚੀਜ਼ਾਂ ਕਰਦੇ ਆ। ਖਾਸ ਕਰਕੇ ਜਿਹੜੇ ਪ੍ਰਿੰਸੀਪਲ ਸੈਕਟਰੀ ਦੇ ਜਰੀਏ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ। ਹੁਣ ਕੋਈ ਵੀ ਇੱਕ ਮੁੱਖ ਮੰਤਰੀ ਏਦਾਂ ਨਹੀਂ ਕਰੂਗਾ ਵੀ ਉਹਦਾ ਪ੍ਰਿੰਸੀਪਲ ਸੈਕਟਰੀ ਆ ਜਿਹੜਾ ਇਹ ਜਾਂ ਲਾਵੇ ਜਿਹੜਾ ਮੁੱਖ ਮੰਤਰੀ ਦੇ ਅਗੇਂਸਟ ਹੋਣ ਲੋਕ। ਸੋ ਹੁਣ ਦੋ ਸਿਨੈਰੀਓ ਬਣਨਗੇ ਜੀ। ਪਹਿਲਾ ਸਿਨੈਰੀਓ ਤਾਂ ਇਹ ਆ ਵੀ ਜਿਹੜਾ ਲੋਕਾਂ ਦੇ ਵਿੱਚ ਆ ਰਿਹਾ ਵੀ ਇੱਕ ਤਾਂ ਸਿੱਧੂ ਜਥੇਬੰਦਕ ਢਾਂਚੇ ਨੂੰ ਇੰਨਾ ਕੁ ਮਜ਼ਬੂਤ ਕਰਨਗੇ, ਆਪਦੀ ਮਰਜ਼ੀ ਨਾਲ ਟਿਕਟਾਂ ਦੇਣਗੇ ਤੇ ਉਦੋਂ ਬਾਅਦ ਜਿਹੜੀ ਉਹਦੇ ਨਾਲ ਜਿਹੜੀ ਆਪਦੀ ਪਾਵਰ ਦਿਖਾ ਕੇ ਤੇ ਅਗਲੇ ਸੀਐਮ ਬਣਨਗੇ। ਤੇ ਦੂਜਾ ਸਿਨੈਰੀਓ ਇਹ ਆ ਜੀ ਵੀ ਕੋਸ਼ਿਸ਼ ਇਹ ਆ ਜਿਵੇਂ ਪਹਿਲਾਂ 58 ਵਿਧਾਇਕ ਇਕੱਠੇ ਕਰਕੇ ਪਾਵਰ ਦਿਖਾ ਚੁੱਕੇ ਆ ਤੇ ਵੀ ਕਿਤੇ ਇਹ ਹੋਵੇ ਅੰਦਰ ਖਾਤੇ ਚੱਲਦੇ ਤੇ ਕਾਂਗਰਸ ਵੀ ਇਹ ਚਾਹੇ ਵੀ ਕੈਪਟਨ ਨਾਲ ਕਿਸੇ ਨਾ ਕਿਸੇ ਨਾਲ ਤਰੀਕਾ ਸਮਝਾ ਕੇ ਤੇ ਲਾਸਟ 1 ਸਾਲ ਆ ਜਿਹੜਾ ਉਹ ਸਿੱਧੂ ਨੂੰ ਮੁੱਖ ਮੰਤਰੀ ਦੇ ਤੌਰ ਤੇ ਦੇ ਦਿੱਤਾ ਜਾਵੇ, ਤਾਂ ਕਿ ਸਿੱਧੂ 1 ਸਾਲ ਦੇ ਵਿੱਚ ਆਪਦਾ ਤੇਜ਼ ਤਰਾਰ ਕੰਮ ਕਰਕੇ ਤੇਜ਼ ਤਰਾਰੀ ਦਿਖਾ ਕੇ ਤੇ ਅਗਲੇ 5 ਸਾਲਾਂ ਲਈ ਜਿਹੜਾ ਉਹ ਫੇਰ ਕੁਰਸੀ ਤੇ ਕਾਬਜ ਕਾਂਗਰਸ ਹੋ ਜੇ। ਇਸ ਢੰਗ ਨਾਲ ਵੀ ਇਹ ਪਤਾ ਚੱਲਿਆ ਜਾ ਸਕਦਾ, ਇਹ 'ਚ ਵੀ ਅੱਤ ਕੱਟਣੀ ਨਹੀਂ। ਪਰ ਦੂਜੇ ਪਾਸੇ ਇੱਕ ਰਾਜੇ ਦੀ ਹੋਮਿਓ ਵੀ ਆਉਂਦੀ ਹੈ ਜੀ, ਰਾਜੇ ਦਾ ਆਪਣਾ ਵੀ ਜਿਹੜਾ ਇੱਕ ਉਹਦੀ ਅਖੀਰੀ ਪਾਰੀ ਕਿਸਮ ਨਾਲ ਕਿਹਾ ਜਾਵੇ ਤਾਂ ਉਹ ਵੀ ਵਿਚਾਲੇ ਆੜੇ ਆਉਂਦੀ ਆ। ਪਰ ਹੁਣ ਦੇਖਦੇ ਹਾਂ ਜੀ ਇਹ ਦੋਨੇ ਚੀਜ਼ਾਂ ਕਿਵੇਂ ਨਿਕਲਦੀਆਂ। ਪਰ ਜਿਹੜੇ 11 ਤੇ 43 ਅਧਿਕਾਰੀਆਂ ਦੇ ਤਬਾਦਲੇ ਹੋਏ ਆ ਨਾ, ਇਹ ਤਬਾਦਲੇ ਤਾਂ ਇੱਕ ਨਾਰਮਲ ਰੂਟੀਨ ਜਾਂ ਕਹਿ ਸਕੀਏ ਜਾਂ ਆਪਦੀ ਕੈਪਟਨ ਦੀ ਸਿਆਸਤ ਹੋ ਸਕਦੀ ਹੈ ਜੋ ਉਹਨੇ ਕੈਪਟਨ ਨੇ ਆਪਦੇ ਚਹੇਤਿਆਂ ਨੂੰ ਵੇਲੇ ਸਿਰ, ਕਿਉਂਕਿ ਬਹੁਤ ਸਾਰਿਆਂ ਨੂੰ ਪ੍ਰਮੋਸ਼ਨ ਵੀ ਦਿੱਤੀ ਗਈ ਆ ਤੇ ਇਸ ਕਰਕੇ ਹੋ ਸਕਦਾ ਕੈਪਟਨ ਨੂੰ ਲੱਗਦਾ ਹੋਵੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਵੀ ਘਟਨਾਕ੍ਰਮ ਵਾਪਰ ਰਿਹਾ ਸਕਦਾ ਤੇ ਉਹ ਆਪਦੀ ਬਿਊਰੋਕ੍ਰੇਸੀ ਨੂੰ ਆਪਦੇ ਢੰਗ ਨਾਲ ਸੈੱਟ ਕਰ ਰਹੇ ਹੋਣ। ਜੀ ਬਿਲਕੁਲ। ਗੱਲ ਕਰ ਲੈਂਦੇ ਹਾਂ ਜੀ ਖੇਡ ਜਗਤ ਦੀ। ਟੋਕੀਓ ਓਲੰਪਿਕਸ ਸ਼ੁਰੂ ਹੋ ਚੁੱਕੇ ਨੇ। ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਸਪੇਨ ਨੂੰ 3-0 ਦੇ ਨਾਲ ਮਾਤ ਦਿੱਤੀ ਆ। ਬਿਲਕੁਲ ਜੀ, ਬਹੁਤ ਵਧੀਆ ਮੈਚ ਰਿਹਾ। ਪਹਿਲਾ ਮੈਚ ਵੀ ਬੜਾ ਵਧੀਆ ਰਿਹਾ, ਲਾਸਟ ਮੈਚ ਵੀ ਬੜਾ ਵਧੀਆ ਰਿਹਾ। ਇੱਕ ਵਿਚਾਲੜਾ ਮੈਚ ਆਸਟ੍ਰੇਲੀਆ ਨਾਲ ਜਦੋਂ ਹੋਇਆ ਉਦੋਂ ਢਹਿ ਢੇਰੀ ਹੋ ਗਈ ਸੀਗੀ ਜਿਹੜੀ ਇੰਡੀਆ ਦੀ ਟੀਮ। ਪਰ ਕੁੱਲ ਮਿਲਾ ਕੇ ਇਸ ਟਾਈਮ ਇੰਡੀਆ ਕੋਲੇ ਇੱਕ ਬੜੀ ਮਿਸ਼ਰਤ ਟੀਮ ਆ, ਯੰਗ ਟੀਮ ਆ ਤੇ ਕਈ ਮੁੰਡਿਆਂ ਦਾ ਬੜਾ ਸੋਹਣਾ ਰਿਕਾਰਡ ਆ ਇਸ ਟਾਈਮ। ਫੇਰ ਰੁਪਿੰਦਰ ਦੇ ਰੂਪ ਦੇ ਵਿੱਚ ਇੱਕ ਬੜਾ ਵਧੀਆ ਇਹਨਾਂ ਕੋਲੇ ਫਲਿੱਕਰ ਹੈਗਾ ਜਿਹਦੀ ਜਿਵੇਂ ਸੰਦੀਪ ਸਿੰਘ ਜਾਂ ਕਿਸੇ ਵੇਲੇ ਪ੍ਰਗਟ ਸਿੰਘ ਹੋਰਾਂ ਦੀ ਤੂਤੀ ਬੋਲਦੀ ਸੀਗੀ, ਤਾਂ ਉਹ ਅੱਜ ਉਹਦੇ ਕੋਲੇ ਉਹ ਕਲਾ ਹੈਗੀ ਆ। ਕਿਤੇ ਨਾ ਕਿਤੇ ਜਿਹੜੀ ਫਰੰਟ ਲਾਈਨ ਦੇ ਉੱਤੇ ਤੇਜ਼ ਤਰਾਰ ਜਿਹੜੇ ਬੰਦੇ ਹੁੰਦੇ ਸੀ, ਚਾਹੇ ਗਗਨਜੀਤ ਸਿੰਘ ਲਾ ਲਓ ਜਾਂ ਤੁਸੀਂ ਧਨਰਾਜ ਪਿੱਲੇ ਸੀ, ਉਹ ਉਸ ਢੰਗ ਦੀ ਅਜੇ ਚੀਜ਼ ਨਹੀਂ ਮਿਲ ਰਹੀ। ਕਿਤੇ ਨਾ ਕਿਤੇ ਫਰੰਟ ਲਾਈਨ ਮੈਨੂੰ ਕਿਤੇ ਕਮਜ਼ੋਰ ਲੱਗ ਰਹੀ ਆ। ਬੈਕ ਤੇ ਬੜਾ ਹੀ ਤਕੜਾ ਇਹਨਾਂ ਨੇ ਕੀਤਾ, ਖਾਸ ਕਰਕੇ ਇਹਨਾਂ ਨੇ ਪਹਿਲੇ ਮੈਚ ਦੇ ਵਿੱਚ ਜਦੋਂ 9 ਚੋਂ 8 ਪਲੈਂਟੀ ਕਾਰਨਰਾਂ ਨੂੰ ਫੇਲ ਕੀਤਾ ਤਾਂ ਉਹ ਸਾਰੀ ਜਿਹੜੀ ਇਹਨਾਂ ਦੀ ਬੈਕ ਫੁੱਟੀ ਸੀ ਜਿਹਨੇ ਇਹਨੇ ਕਮਾਲ ਕੀਤਾ। ਪਰ ਕਿਤੇ ਨਾ ਕਿਤੇ ਅਟੈਕ ਕਰਨ ਚ ਮੈਨੂੰ ਕਮੀ ਮਹਿਸੂਸ ਹੋ ਰਹੀ ਹੈ। ਅਟੈਕ ਉਵੇਂ ਨਹੀਂ ਹੋ ਰਿਹਾ ਹੈ ਟੀਮ ਦਾ, ਪਰ ਫਿਰ ਵੀ ਟੀਮ ਬਹੁਤ ਚੰਗੀ ਆ। ਇਹ ਟੀਮ ਇਹ ਨਹੀਂ ਹੈ ਮੈਨੂੰ ਲੱਗਦਾ 올림픽 ਚ ਵੀ ਜਮਾ ਹੀ ਥੱਲੇ ਜਾਊਗੀ ਤੇ ਕਿਸੇ ਨਾ ਕਿਤੇ ਵੱਡਾ ਮੁਕਾਮ ਲਊਗੀ। ਏਦਾਂ ਨਹੀਂ ਹੈ, ਮੈਂ ਨਹੀਂ ਕਹਿੰਦਾ ਵੀ ਗੋਲਡ ਸਿਲਵਰ ਦੇ ਜਿੱਤੂਗੀ। ਗੋਲਡ ਸਿਲਵਰ ਦਾ ਆਸਟ੍ਰੇਲੀਆ ਵਰਗੇ ਮੁਲਕ ਹੋਰ ਬੈਠੇ ਆ ਜਿਨ੍ਹਾਂ ਨੇ ਇੱਥੇ ਆਪਦਾ ਰੰਗ ਦਿਖਾਉਣਾ। ਪਰ ਫਿਰ ਵੀ ਇਹ ਨਹੀਂ ਹੈ ਵੀ ਕਈ ਵਾਰੀ ਇੱਕ ਦੋ ਵਾਰੀ ਹੋਇਆ ਵੀ ਜੇ 12-13 ਟੀਮਾਂ ਤਾਂ ਲਾਸਟ ਤੇ ਆਈ ਉਦਾਂ ਨਹੀਂ ਕੁਝ ਵੀ ਹੋਊਗਾ। ਐਤਕੀ ਦੀ ਟੀਮ ਥੋੜੀ ਜਿਹੀ ਲੱਗਦੀ ਆ ਕੁਝ ਕਰ ਦਿਖਾਊਗੀ। ਜੀ ਬਿਲਕੁਲ ਜੀ। ਮਿੰਟੂ ਬਰਾੜ ਜੀ, ਆਸਟ੍ਰੇਲੀਆ ਦੀ ਗੱਲ ਕਰ ਲੈਂਦੇ ਹਾਂ। ਖਾਸ ਕਰਕੇ ਕੋਵਿਡ-19 ਦਾ ਜਿਹੜਾ ਡੈਲਟਾ ਵਾਇਰਸ ਹੈਗਾ ਆਪਣੇ ਪੈਰ ਪਸਾਰ ਰਿਹਾ। ਜੇਕਰ ਗੱਲ ਕੀਤੀ ਜਾਵੇ ਨਿਊ ਸਾਊਥ ਵੇਲਸ ਦੀ ਤਾਂ ਉੱਥੇ ਤਾਂ ਇੰਨੇ ਜ਼ਿਆਦਾ ਕੇਸ ਆਏ ਹੋਏ ਨੇ। ਪ੍ਰੀਮੀਅਰ ਜਿਹੜੀ ਗਲੈਡਿਸ ਬੈਰਿਜਕਲੀਅਨ ਹੈਗੀ ਉਹਨਾਂ ਨੇ ਕਿਹਾ ਕਿ ਸਤੰਬਰ ਦੇ ਅੱਧ ਤੱਕ ਲੋਕਡਾਊਨ, ਸਖਤ ਲੋਕਡਾਊਨ ਸ਼ਾਇਦ ਉਹ ਜਾਰੀ ਰੱਖਣਗੇ। ਗੱਲ ਕੀਤੀ ਜਾਵੇ ਵਿਕਟੋਰੀਆ ਦੀ ਤਾਂ ਉੱਥੇ ਵੀ 10 ਕੇਸ ਆਏ ਨੇ। ਤੁਸੀਂ ਐਡੀਲੇਡ ਰਹਿ ਰਹੇ ਹੋ ਸਾਊਥ ਆਸਟ੍ਰੇਲੀਆ ਦੇ ਵਿੱਚ, ਇੱਥੇ ਦਾ ਹਾਲ ਦੱਸੋ ਜੀ। ਬਿਲਕੁਲ ਜੀ, ਸਾਡੇ ਵੀ ਜਿਹੜੇ ਪ੍ਰੀਮੀਅਰ ਨੇ ਆਪਦੀ ਪ੍ਰੈਸ ਕਾਨਫਰੰਸ 'ਚ ਕਹਿਤਾ ਜੀ ਵੀ ਜਿਹੜੀ ਕੱਲ ਤੋਂ ਅਸੀਂ ਅਪਲਿਫਟ ਕਰ ਦੇਣਾਗਾ ਜਿਹੜਾ ਖਾਸ ਕਰਕੇ ਲੋਕਡਾਊਨ ਨੂੰ। ਤੇ ਪਰ ਫਿਰ ਵੀ ਰਿਸਟ੍ਰਿਕਸ਼ਨਾਂ ਕਾਇਮ ਰਹਿਣਗੀਆਂ ਜਿਹੜੀਆਂ ਵਧਾ ਦਿੱਤੀਆਂ ਗਈਆਂ ਸੀ ਪਰ ਮੀਟਰ ਦੇ ਹਿਸਾਬ ਨਾਲ, ਉਹਨਾਂ ਨੂੰ ਥੋੜਾ ਜਿਹਾ ਬੈਕ ਲੈ ਲਿਆ, ਉਹ ਨੰਬਰ 4 'ਚ ਲਿਆਉਣਗੇ। ਵਿਕਟੋਰੀਆ ਦੀ ਵੀ ਵੈਸੇ ਆਈ ਆ ਵੀ ਅਸੀਂ ਅਪਲਿਫਟ ਕਰ ਦਿਆਂਗੇ ਕੱਲ ਤੋਂ ਜਿਹੜਾ ਰਿਸਟ੍ਰਿਕਸ਼ਨਸ। ਸੋ ਕਾਫੀ ਥੋੜਾ ਜਿਹਾ ਮੈਨੂੰ ਜਿਹੜਾ ਲੱਗ ਰਿਹਾ, ਜਿਹੜਾ ਐਜੀਟੇਸ਼ਨ ਹੋਇਆ
ਹੋਇਆ ਨਾ ਪਿਛਲੇ ਦਿਨ ਸਿਡਨੀ ਦਾ, ਤੇ ਚਾਹੇ ਉਹ ਮੈਲਬਨ ਦੇ ਵਿੱਚ ਥੋੜਾ, ਸਿਡਨੀ 'ਚ ਵੱਧ ਹੋਇਆ, ਉਹਦਾ ਸਾਊਥ ਆਸਟ੍ਰੇਲੀਆ ਤੇ ਮੈਨੂੰ ਕਾਫੀ ਅਸਰ ਦਿਖਿਆ। ਸਾਊਥ ਆਸਟ੍ਰੇਲੀਆ ਦੇ ਵਿੱਚ ਜਦੋਂ ਤੁਸੀਂ ਸਪੀਚ ਦੇਖੋਗੇ, ਸਾਡੇ ਪ੍ਰੀਮੀਅਰ ਤਕਰੀਬਨ ਡੇਲੀ ਵਾਂਗੂ ਸਪੀਚ ਦਿੱਤੀ ਆ ਉਹਨਾਂ ਨੇ, ਤਾਂ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਸਪੀਚਾਂ ਦੇਖੋਗੇ ਤੇ ਉਹਨਾਂ ਦੇ ਥੱਲੇ ਕਮੈਂਟ ਦੇਖੋਗੇ, ਉਹ ਹੋਰ ਕਿਸਮ ਦੇ ਕਮੈਂਟ ਆ। ਪਰ ਜਦੋਂ ਦਾ ਲੋਕਾਂ ਦੀ ਜਿਹੜੀ ਇਹਨਾਂ ਨੇ ਇੱਕ ਬਾਗੀਪਣ ਦਿਖਾਇਆ, ਉਦੋਂ ਦਾ ਕਮੈਂਟਾਂ ਦੇ ਵਿੱਚ ਬੜਾ ਬਾਗੀਪਣ ਆ ਗਿਆ ਲੋਕਾਂ ਦਾ। ਤੋ ਇਹਨਾਂ ਚੀਜ਼ਾਂ ਨੂੰ ਸਰਕਾਰ ਬੜੇ ਨੇੜੇ ਤੋਂ ਦੇਖਦੀ ਹੈ, ਤੇ ਸਰਕਾਰ ਨਹੀਂ ਚਾਹੁੰਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਰਫੜ ਪਵੇ ਜਾਂ ਇਹੋ ਜਿਹੀ ਕੋਈ ਗੱਲ ਹੋਵੇ ਜਿਹਦੇ ਵਿੱਚ ਇਹ ਨਿਕਲ ਕੇ ਆਵੇ ਵੀ ਭਾਈ ਇੱਥੋਂ ਦੇ ਸਾਊਥ ਆਸਟ੍ਰੇਲੀਆ ਦੇ ਲੋਕ ਵੀ ਸੜਕਾਂ ਤੇ ਆ ਗਏ ਆ। ਸੋ ਉਹਨਾਂ ਨੇ, ਮੈਨੂੰ ਲੱਗਦਾ ਉਦੋਂ ਪਹਿਲਾਂ ਸਾਂਭਣ ਦੀ ਕੋਸ਼ਿਸ਼ ਆ, ਤੇ ਜਿਹੜੀ ਇੰਜੈਕਸ਼ਨ ਲਾਉਣ ਦੀ ਜਿਹੜੀ ਪ੍ਰਕਿਰਿਆ, ਉਹਦੇ 'ਚ ਹਜੇ ਤੱਕ ਉਵੇਂ ਵੱਡੀ ਮੂਵਮੈਂਟ ਨਹੀਂ ਮੈਨੂੰ ਕੋਈ ਦਿਖਾਈ ਦੇ ਰਹੀ ਜਿਹੜੀ ਹੋਣੀ ਚਾਹੀਦੀ ਆ। ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਬਰਾੜ ਜੀ ਸਾਰੀ ਜਾਣਕਾਰੀ ਦੇ ਲਈ। ਬਹੁਤ ਬਹੁਤ ਮਿਹਰਬਾਨੀ। ਦਰਸ਼ਕੋ, ਦਿਓ ਇਜਾਜ਼ਤ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸ ਟੀਵੀ ਆਸਟ੍ਰੇਲੀਆ। ਧੰਨਵਾਦ।